ਹਿੱਟ ਐਂਡ ਰਨ ਤੋਂ। ਸੋਸ਼ਲ ਮੀਡੀਆ 'ਤੇ ਇੱਕ ਗੱਲ ਬੜੀ ਪ੍ਰਚਲਿਤ ਹੋ ਰਹੀ ਹੈ ਕਿ ਪਹਿਲਾਂ ਕਿਸਾਨ ਦੀ ਵਾਰੀ ਆਈ, ਫਿਰ ਜਵਾਨ ਦੀ ਵਾਰੀ ਆਈ, ਹੌਲੀ ਹੌਲੀ ਕਹਿੰਦੇ ਫਿਰ ਵਪਾਰੀਆਂ ਦੀ ਵਾਰੀ ਵੀ ਆ ਗਈ ਵਿੱਚ ਦੀ GST ਦੇ ਨਾਲ ਜੇ ਤੁਲਨਾ ਕਰੀਏ ਤਾਂ ਕਹਿੰਦੇ ਹੁਣ ਡਰਾਈਵਰਾਂ ਦੀ ਵਾਰੀ ਹੈ ਅਤੇ ਵਾਰੀ ਕਹਿੰਦੇ ਸਾਰਿਆਂ ਦੀ ਆ ਜਾਣੀ ਹੈ। ਹਿੱਟ ਐਂਡ ਰਨ ਮਾਮਲੇ ਦੇ ਵਿੱਚ ਕਹਿੰਦੇ ਨਵਾਂ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਣਾ, ਸਹਿਮਤੀ ਬਣ ਗਈ ਹੈ ਜੀ। ਪ੍ਰਵੀਨ ਜੀ, ਕੇਂਦਰ ਸਰਕਾਰ ਕਹਿੰਦੇ ਜੀ ਭਾਰਤ ਦੇ ਅੰਦਰ ਅਸੀਂ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਸਖਤ ਕਾਨੂੰਨ ਬਣਾਇਆ ਜੀ। ਦੁਨੀਆ ਦੇ ਬਾਕੀ ਮੁਲਕਾਂ 'ਚ ਵੀ ਇਹੋ ਜਿਹਾ ਕਾਨੂੰਨ ਹੈਗਾ, ਹੂੰ ਇਸ ਲਈ ਅਸੀਂ ਇਹ ਕਾਨੂੰਨ ਲਿਆਏ ਹਾਂ ਜੀ ਤੇ ਅਸੀਂ ਇਸ ਨੂੰ ਫਿਲਹਾਲ ਰੋਕ ਰਹੇ ਹਾਂ ਜੀ। ਫਿਲਹਾਲ ਰੋਕਣ ਤੇ ਸਹਿਮਤੀ ਬਣੀ ਹੈ, ਹੂੰ ਨਾ ਕਿ ਇਸ ਨੂੰ ਰੱਦ ਕਰਨ ਤੇ ਜਾਂ ਇਸ ਨੂੰ ਦੁਬਾਰਾ ਸੋਧਣ ਤੇ ਕੋਈ ਅਜੇ ਸਹਿਮਤੀ ਬਣੀ। ਜੀ ਜੀ। ਇਸ ਲਈ ਇਸ ਸ਼ਬਦ ਤੋਂ ਭਾਵ ਸਪਸ਼ਟ ਆਉਂਦਾ ਹੈ ਕਿ ਹਲੇ ਕੁਝ ਸਮੇਂ ਲਈ ਨੂੰ ਰੋਕਿਆ ਕਿ ਉਹ 24 ਹੈ ਉਹ ਸਮਾਂ ਕਿ ਸਿਰਫ ਚੋਣਾਂ ਦਾ ਸਮਾਂ ਟਪਾ ਲਈਏ ਜੀ ਕੀ ਆਮ ਆਦਮੀ ਕੀ ਮਾਫ ਕਰਨਾ ਕੀ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਦੀ ਸਰਕਾਰ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਮਸਲੇ ਦਾ ਅਸਰ ਕਿੱਥੋਂ ਤੱਕ ਜਾਣਾ। ਕੱਲ ਭਾਰਤ ਦੇ 17 ਤੋਂ ਵੱਧ ਸੂਬਿਆਂ 'ਚ ਇਹਦਾ ਅਸਰ ਦੇਖਣ ਨੂੰ ਮਿਲਿਆ ਜੀ। ਟਰੱਕਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ, ਇੱਥੋਂ ਤੱਕ ਕਿ ਸਰਕਾਰੀ ਰੋਡਵੇਜ ਬੱਸਾਂ ਵਾਲੇ ਡਰਾਈਵਰ, ਟੈਕਸੀਆਂ ਵਾਲੇ, ਟੈਂਪੂਆਂ ਵਾਲੇ ਸਾਰੇ ਨਿੱਤਰ ਕੇ ਬਾਹਰ ਆ ਗਏ ਤੇ ਆਮ ਲੋਕਾਂ 'ਚ ਹਰ ਘਰ 'ਚ ਇਸ ਗੱਲ ਦੀ ਚਰਚਾ ਚੱਲ ਪਈ ਕਿ ਭਾਈ ਕੱਲ ਨੂੰ ਕੋਈ ਵੀ ਘਰ ਦਾ ਬੰਦਾ ਗੱਡੀ ਲੈ ਕੇ ਨਿਕਲਦਾ ਕਾਨੂੰਨ ਉਹਦੇ ਪਰ ਲਾਗੂ ਹੁੰਦਾ। ਠੀਕ ਹੈ ਜੀ। ਸੋ ਉਸ ਸਥਿਤੀ ਤੋਂ ਬਾਅਦ ਜਿਹੋ ਜੀ ਅਫਰਾ ਤਫਰੀ ਮਚੀ, ਦੁੱਧ ਲੈਣ ਲਈ ਲਾਈਨਾਂ ਲੱਗੀਆਂ, ਸਬਜ਼ੀ ਜਿਸ ਭਾਅ ਤੇ ਮਿਲਦੀਆਂ ਲੈ ਲਓ, ਚਾਹੇ ਡੋਲੂਆਂ 'ਚ ਤੇਲ ਪਾਉਣ ਤੱਕ ਲੋਕ ਗਏ, ਮਤਲਬ ਬੋਤਲਾਂ ਕੈਨੀਆਂ 'ਚ ਤਾਂ ਅੱਗੇ ਵੀ ਭਰਾਉਂਦੇ ਸੀ, ਡੋਲੂ ਤੱਕ ਲੈ ਕੇ ਗਏ ਪੰਪਾਂ ਤੇ ਲੋਕ ਤੇ ਡੋਲੂਆਂ 'ਚ ਤੇਲ ਪਵਾ ਲਈਏ। ਸੋ ਇਹ ਸਥਿਤੀ ਤੋਂ ਬਾਅਦ ਸਿਲੰਡਰਾਂ ਲਈ ਲਾਈਨਾਂ ਲੱਗੀਆਂ। ਸੋ ਅਫਰਾ ਤਫਰੀ ਜਦੋਂ ਮਚੀ ਤਾਂ ਕੱਲ ਦੇਰ ਰਾਤ ਜਾ ਕੇ ਗ੍ਰਹਿ ਮੰਤਰੀ ਸਾਹਿਬ ਨੇ ਫਿਰ ਜਿਹੜੀ ਐਸੋਸੀਏਸ਼ਨ ਹੈ ਆਲ ਇੰਡੀਆ ਮੋਟਰ ਟਰਾਂਸਪੋਰਟ ਯੂਨੀਅਨ ਹੈ ਜਿਹੜੀ, ਉਹਨੂੰ ਫਿਰ ਮੀਟਿੰਗ ਲਈ ਸੱਦਿਆ ਜੀ ਜੀ। ਤੇ ਦੇਰ ਰਾਤ ਫਿਰ ਇਹ ਸਹਿਮਤੀ ਬਣੀ ਜੀ ਕਿ ਠੀਕ ਹੈ ਅਸੀਂ ਫਿਲਹਾਲ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਾਂਗੇ। ਠੀਕ ਹੈ ਜੀ। ਫਿਰ ਇਹਦੀਆਂ ਮਤਲਬ ਇਹਦਾ ਗੁਣਗਾਨ ਕਿ ਇਹ ਕਾਨੂੰਨ ਬੜਾ ਚੰਗਾ ਹੈ ਜੀ, ਬੜਾ ਹਿਤੈਸ਼ੀ ਹੈ ਜੀ, ਬੜਾ ਵਧੀਆ ਜੀ, ਉਹਦੇ ਲਈ ਫਿਰ ਇੱਕ ਫੋਰਸ ਭਾਜਪਾ ਨੇ ਰਾਸ਼ਟਰੀ ਚੈਨਲਾਂ ਤੇ ਭੇਜੀ, ਜਿਵੇਂ 3 ਖੇਤੀ ਕਾਨੂੰਨਾਂ ਦਾ ਗੁਣਗਾਨ ਕੀਤਾ ਜਾ ਰਿਹਾ ਸੀ ਪਹਿਲਾਂ। ਸੋ ਉਸੇ ਤਰ੍ਹਾਂ ਦਾ ਗੁਣਗਾਨ ਕਰਨ ਦੀ ਵੀ ਕੋਸ਼ਿਸ਼ ਕੀਤੀ। ਫਿਰ ਇਹਦੇ ਵਿੱਚੋਂ ਫਾਰਮੂਲੇ ਵੀ ਦੱਸਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਨਹੀਂ ਜੀ ਇਹ ਏਦਾਂ ਨਹੀਂ ਹੈਗਾ ਜੀ। ਕਹਿੰਦੇ ਕਿ ਜਿਹੜੀ ਧਾਰਾ 106 ਦੀ 2 ਹੈ ਉਸ ਦੇ ਤਹਿਤ ਇਹ 10 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਹੈਗਾ, 7 ਲੱਖ ਦਾ ਜੁਰਮਾਨਾ ਹੈਗਾ। ਮਤਲਬ ਜੇ ਡਰਾਈਵਰ ਹਿੱਟ ਕਰਨ ਤੋਂ ਬਾਅਦ ਭਗੌੜਾ ਹੋ ਜਾਂਦਾ ਹੈ, ਭੱਜ ਜਾਂਦਾ ਹੈ, ਕਿਸੇ ਨੂੰ ਸੂਚਿਤ ਨਹੀਂ ਕਰਦਾ, ਫਿਰ ਉਹਦੇ ਪਰ ਇਹ ਗੈਰ ਜ਼ਮਾਨਤੀ ਧਾਰਾ ਲੱਗੂਗੀ। ਠੀਕ ਹੈ। 106 ਦੀ 2 ਜਿਹੜੀ ਧਾਰਾ ਹੈ ਇਹਦੇ ਇਹ ਗੈਰ ਜ਼ਮਾਨਤੀ ਹੈ, 10 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਪਰ ਕਹਿੰਦੇ ਜੀ ਜੇ ਡਰਾਈਵਰ ਹਾਦਸਾ ਹੋਣ ਤੋਂ ਬਾਅਦ ਪੁਲਿਸ ਨੂੰ, ਹੈਲਪਲਾਈਨ ਨੰਬਰ ਨੂੰ ਜਾਂ ਸੰਬੰਧਿਤ ਉਸ ਖੇਤਰ ਦੇ ਅਧਿਕਾਰੀ ਨੂੰ ਸੂਚਿਤ ਕਰ ਦਿੰਦਾ ਫੋਨ ਤੇ, ਫਿਰ ਕਹਿੰਦੇ ਉਹਦੇ ਪਰ ਜੀ 106/1 ਲੱਗੂਗੀ ਜਿਹੜੀ ਜ਼ਮਾਨਤੀ ਧਾਰਾ ਹੈ ਤੇ 5 ਸਾਲ ਤੱਕ ਦੀ ਸਜ਼ਾ। ਇਸ ਲਈ ਜੀ ਇਸ ਨੂੰ ਜਾਣਬੁੱਝ ਕੇ ਕੋਈ ਤਰ੍ਹਾਂ ਏਦਾਂ ਪ੍ਰਚਾਰ ਰਹੀਆਂ। ਪਰ ਸਵਾਲ ਤਾਂ ਇਹ ਹੈ ਕਿ ਉਸ ਮੌਕੇ ਜਦੋਂ ਹਾਦਸਾ ਵਾਪਰਦਾ, ਹਾਂ ਜਿਸ ਦੇ ਘਰ ਦਾ ਜੀ ਜਾਂਦਾ ਹੈ ਤਾਂ ਉਹੀ ਜਾਣਦਾ, ਪਰ ਉਹ ਸਥਿਤੀ ਕਿਵੇਂ ਸਪਸ਼ਟ ਹੋਊਗੀ ਤੁਰੰਤ ਮੌਕੇ ਤੋਂ ਕਿ ਇਹਦਾ ਕਾਰਨ ਕੀ ਹੈ। ਠੀਕ ਹੈ। ਹਾਂਜੀ। ਹਾਦਸਾ ਵਾਪਰਨ ਦਾ ਕਾਰਨ ਕੀ ਹੈ ਇਹ ਤੁਰੰਤ ਮੌਕੇ ਤੇ ਕਿਵੇਂ ਡਿਸਾਈਡ ਹੋਊਗਾ। ਜੇ ਡਰਾਈਵਰ ਉੱਥੇ ਖੜਾ ਰਹਿੰਦਾ ਤਾਂ ਰੋਸੇ ਚਾਹੀ ਭੀੜ, ਗੁੱਸੇ ਚਾਹੇ ਲੋਕ ਜਿਹੋ ਜਿਹਾ ਰਿਐਕਟ ਕਰਦੇ ਨੇ, ਉਹਦੇ ਲਈ ਕੀ ਜਵਾਬਦੇਹੀ ਹੋਗੀ। ਭਾਰਤੀ ਸੰਸਦ ਦੇ ਅੰਦਰ ਜੀ ਕੁਝ ਨੌਜਵਾਨ ਬੱਚੇ ਦਾਖਲ ਹੋ ਗਏ ਸੀ ਤੇ ਕਹਿੰਦੇ ਜੀ ਉਹਨਾਂ ਕੋਲ ਹਥਿਆਰ ਨਹੀਂ ਮਿਲਿਆ, ਕੁਛ ਨਹੀਂ ਮਿਲਿਆ, ਹੈਨਾ, ਪਰ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਬਣਦੀ ਸੀ ਜਾਂ ਉਹਨਾਂ ਨੂੰ ਫੜ ਕੇ ਪੁਲਿਸ ਕੋਲ ਦੇਣਾ ਬਣਦਾ ਸੀ, ਇੱਥੋਂ ਤੱਕ ਤਾਂ ਠੀਕ ਸੀ। ਪਰ ਉਹਨਾਂ ਨੂੰ ਲੋਕ ਸਭਾ ਦੇ ਮੈਂਬਰਾਂ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਕੁੱਟ ਲਓ। ਹਾਂਜੀ ਬਿਲਕੁਲ। ਉਹਨਾਂ ਨੇ ਕੁੱਟਿਆ, ਕੀ ਉਹਨਾਂ ਤੇ ਕੋਈ ਕਾਰਵਾਈ ਹੋਈ ਨਾ ਕਿ ਤੁਸੀਂ ਕਾਨੂੰਨ ਹੱਥ 'ਚ ਕਿਉਂ ਲਿਆ ਵੀ। ਇਸੇ ਤਰ੍ਹਾਂ ਡਰਾਈਵਰ ਇਹ ਜਾਣਨਾ ਚਾਹੁੰਦੇ ਨੇ ਕਿ ਜੀ ਸਾਡੇ ਤਾਂ ਤੁਸੀਂ ਲਾਤਾ, ਠੀਕ ਹੈ, ਲਾਤਾ ਜੀ ਧਾਰਾ ਲਾਤੀ ਜੀ 106 ਦੀ 2 ਗੈਰ ਜ਼ਮਾਨਤੀ, ਪਰ ਜਿਹੜੇ ਲੋਕ ਸਾਨੂੰ ਮੌਕੇ ਤੇ ਕੁੱਟਣਗੇ, ਸਾਡੀਆਂ ਗੱਡੀਆਂ ਫੂਕਣਗੇ, ਉਹਨਾਂ ਦੀ ਕਾਰਵਾਈ ਕਿਹੜੀ ਹੁੰਦੀ ਹੈ ਜੀ, ਉਹ ਕਿੱਥੇ ਹੈ, ਉਹ ਵੀ ਦੱਸੋ। ਕਦੋਂ ਹੋਈ ਹੈ ਹੁਣ ਤੱਕ, ਤੇ ਹੁਣ ਵਾਲੇ 'ਚ ਕੀ ਹੋਣ ਦੀ ਗਰੰਟੀ ਹੈ ਕਿ ਅਸੀਂ ਮੌਕੇ ਤੇ ਖੜ ਜਾਈਏ ਜੀ ਸਾਨੂੰ ਕੋਈ ਹੱਥ ਨਹੀਂ ਲਾਊਗਾ। ਸੋ ਇਸ ਲਈ ਉਹ ਕਹਿੰਦੇ ਕਿ ਮੌਕਾ ਬਚਾਏਗਾ।
ਪ੍ਰਵੀਨ ਜੀ ਆਪਾਂ ਸਾਰੇ ਜਾਣਦੇ ਹਾਂ, ਅਕਸਰ ਇਹੋ ਜਿਹੇ ਮਾਮਲਿਆਂ 'ਚ ਪੁਲਿਸ ਖੁਦੇ ਕਹਿੰਦੀ ਆ ਭਾਈ ਤੂੰ ਲੰਘ, ਬਾਅਦ 'ਚੋਂ ਥਾਣੇ ਆ ਜੀ। ਹਾਂਜੀ, ਪੁਲਿਸ ਨੂੰ ਐ ਹੁੰਦਾ ਭੀੜ ਨੇ ਕੁੱਟ-ਕੁੱਟ ਮਾਰਤਾ, ਹੋ ਰਿਹਾ ਖੜਾ ਹੋ ਪਤਾ ਉਹਨਾਂ ਨੂੰ ਕਿ ਹਾਂ ਕੋਈ ਜ਼ਿਆਦਾ ਭੜਕਾਊ ਕੰਮ ਨਾ ਹੋ ਜਾਵੇ, ਸੋ ਇਸ ਲਈ ਮੌਕੇ ਦੀ ਨਜਾਕਤ ਨੂੰ ਵੀ ਸਮਝਿਆ ਜਾਂਦਾ। ਜੀ ਜੀ। ਪਰ ਆਹ ਸਥਿਤੀ, ਹਾਂ, ਜੇਕਰ ਤੁਸੀਂ ਹਾਦਸਿਆਂ ਦੇ ਹਵਾਲੇ ਨਾਲ ਇੱਕ ਰਿਪੋਰਟ ਸਮਝਣੀ ਹੋਵੇ ਹਾਂਜੀ ਤਾਂ ਕਾਫੀ ਅਹਿਮ ਪਹਿਲੂ ਨੇ। ਭਾਰਤ ਦੇ ਵਿੱਚ ਪ੍ਰਵੀਨ ਜੀ 1 ਘੰਟੇ ਦੇ ਅੰਦਰ 53 ਸੜਕ ਹਾਦਸੇ ਵਾਪਰਦੇ ਆ। ਠੀਕ ਹੈ। ਔਰ ਇਹਨਾਂ 53 ਸੜਕ ਹਾਦਸਿਆਂ ਦੇ ਵਿੱਚੋਂ 19 ਚ ਮੌਤਾਂ ਹੁੰਦੀਆਂ। ਹਰ 1 ਘੰਟੇ ਚ ਭਾਰਤ ਅੰਦਰ 53 ਸੜਕ ਹਾਦਸੇ ਤੇ 19 ਮੌਤਾਂ ਹੁੰਦੀਆਂ ਜੀ। ਜੇ ਮੈਂ 2022 ਦੇ ਸੜਕ ਹਾਦਸਿਆਂ ਦਾ ਹਵਾਲਾ ਲਵਾਂ, 2023 ਦੇ ਅੰਕੜੇ ਅਜੇ ਜਨਤਕ ਨਹੀਂ ਹੋਏ। 2022 ਦੇ ਅੰਕੜੇ ਦੱਸਦੇ ਨੇ ਕਿ ਭਾਰਤ ਅੰਦਰ 4,61,000 ਸੜਕ ਹਾਦਸੇ ਹੋਏ ਤੇ ਇਹਨਾਂ ਚ 1,68,000 ਮੌਤਾਂ ਹੋਈਆਂ ਤੇ ਇਹਨਾਂ ਚ 4,43,000 ਲੋਕ ਜ਼ਖਮੀ ਹੋਏ। ਜੀ ਜੀ। ਹੁਣ ਇਹ ਸਾਰੇ ਅੰਕੜਿਆਂ ਦੇ ਹਵਾਲੇ ਨਾਲ ਜਦੋਂ ਮੈਂ ਦੁਨੀਆ ਦੇ ਅੰਕੜੇ ਮਿਲਾ ਕੇ ਦੇਖਦਾ ਤਾਂ ਦੁਨੀਆ ਦੇ ਮੁਕਾਬਲੇ ਸਾਡੇ ਸੜਕ ਹਾਦਸੇ 1% ਨੇ। ਠੀਕ ਹੈ ਜੀ। ਜੇ ਦੁਨੀਆ 'ਚ 100 ਸੜਕ ਹਾਦਸੇ ਹੁੰਦੇ ਨੇ ਤਾਂ ਸਾਡੇ 1 ਹੈ, ਉਹਨਾਂ 'ਚ 99 ਦੁਨੀਆ 'ਚ ਹੁੰਦੇ ਨੇ। ਪਰ ਮੌਤ ਦਰ ਸਾਡੀ ਦੁਨੀਆ ਦੇ ਮੁਕਾਬਲੇ 10% ਹੈ। ਠੀਕ ਹੈ ਜੀ। ਦੁਨੀਆ 'ਚ ਜੇ 100 ਮੌਤਾਂ ਹੁੰਦੀਆਂ ਤਾਂ ਉਹਨਾਂ 'ਚੋਂ 10 ਸਾਡੇ ਹੁੰਦੀਆਂ, 90 ਬਾਕੀ ਥਾਵਾਂ ਨੇ ਜੀ। ਆਹ ਪਹਿਲੂ ਇੱਕ ਫਿਕਰਮੰਦੀ ਵਾਲਾ ਕਿ ਸਾਡੇ ਮੌਤ ਦਰ ਦੁਨੀਆ ਦੇ ਮੁਕਾਬਲੇ ਹਾਦਸਿਆਂ ਦੀ ਜ਼ਿਆਦਾ ਹੈ। ਅੱਛਾ, 2022 ਦੀ ਜੇਕਰ ਮੈਂ ਗੱਲ ਕਰਾਂ ਤਾਂ ਕੁੱਲ ਸੜਕੀ ਹਾਦਸਿਆਂ 'ਚ ਕਹਿੰਦੇ 72% ਜਿਹੜੀਆਂ ਮਤਲਬ ਹਾਦਸੇ ਨੇ, ਜਿਹੜੇ ਆਪਾਂ 4,61,000 ਸੜਕ ਹਾਦਸਿਆਂ ਦੀ ਗੱਲ ਕੀਤੀ 1 ਸਾਲ 'ਚ, ਇਹਨਾਂ 'ਚ 72% ਦੀ ਓਵਰ ਸਪੀਡ ਕਰਕੇ ਨੇ। ਠੀਕ ਹੈ। ਰਫ਼ਤਾਰੀ ਕਰਕੇ ਨੇ। ਤੇ ਇਸੇ ਤਰ੍ਹਾਂ ਦੂਸਰੇ ਨੰਬਰ ਤੇ ਜਿਹੜੇ ਹਾਦਸੇ ਨੇ ਉਹ ਨੇ ਮਤਲਬ ਗਲਤ ਦਿਸ਼ਾ ਤੋਂ ਆਉਣ ਦੇ ਕਾਰਨ, ਰੋਂਗ ਸਾਈਡ ਤੋਂ ਐਂਟਰੀ ਦੇ ਕਾਰਨ, ਗਲਤ ਦਿਸ਼ਾ ਤੋਂ ਮੁੜਨ ਦੇ ਕਾਰਨ। ਤੇ ਖਾਸ ਕਾਰਨ ਇਹ ਹੈ ਕਿ ਦੇ ਵਿੱਚ ਕੁੱਲ ਹਾਦਸਿਆਂ ਦਾ 67% ਸਿੱਧੀ ਸੜਕ ਤੇ ਹੁੰਦੇ ਨੇ। ਠੀਕ ਹੈ ਜੀ। ਤੇ ਸਿੱਧੀ ਸੜਕ ਤੇ ਹਾਦਸੇ ਹੋਣ ਦੇ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ, ਉਹਨਾਂ ਵਿੱਚੋਂ ਮੁੱਖ ਪਹਿਲੂ ਤਾਂ ਇਹੀ ਹੁੰਦਾ ਕਿ ਜਿਵੇਂ ਫੋਨ ਤੇ ਲੱਗ ਗਿਆ ਬੰਦਾ, ਠੀਕ ਹੈ ਜੀ, ਮਿਊਜ਼ਿਕ 'ਚ ਜ਼ਿਆਦਾ ਖੁੱਭ ਗਿਆ, ਹੈ ਨਾ, ਕਿਸੇ ਨਾਲ ਕਾਲ ਤੇ ਗੱਲ ਕਰ ਰਿਹਾ, ਨਾਲ ਵਾਲੀ ਸਵਾਰੀਆਂ ਨਾਲ ਗੱਲ ਕਰ ਰਿਹਾ, ਕੋਈ ਸਾਈਡ ਤੇ ਸਕਰੀਨ ਚੱਲਦੀ ਹੈ, ਬੋਰਡ ਚੱਲਦਾ, ਤਸਵੀਰਾਂ ਕੋਈ ਲਿਖਿਆ ਹੋਇਆ ਉਹ ਪੜ੍ਹਨ ਲੱਗ ਗਿਆ, ਝਪਕੀ ਲੱਗ ਗਈ, ਹੈ ਨਾ, ਜਾਂ ਕੋਈ ਨਸ਼ੇ ਦੀ ਬਾਤ ਘਾਟ ਹੈ ਤੇ ਇਹ ਸਾਰੇ ਕਾਰਨ ਵੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਨੇ। ਤੇ 67% ਕੁੱਲ ਹਾਦਸਿਆਂ ਚੋਂ ਸਿੱਧੇ ਸੜਕੀ ਹਾਦਸੇ ਸਿੱਧੀ ਸੜਕ ਤੇ ਹੁੰਦੇ ਨੇ ਤੇ 21% ਮਾਮਲੇ ਇਹਨਾਂ 'ਚ ਪਿੱਛੋਂ ਟੱਕਰ ਮਾਰਨ ਵਾਲੇ ਨੇ। ਮਤਲਬ ਇਹਦਾ ਮਤਲਬ ਅਸੀਂ ਸਹੀ ਦੂਰੀ ਰੱਖ ਕੇ ਅਜੇ ਵੀ ਨਹੀਂ ਚੱਲਣਾ ਸਿੱਖੇ। ਸੋ ਇਹ ਸਾਰੇ ਦੇ ਵਿੱਚ ਕੱਲਾ ਅਸੀਂ ਇਹ ਕੱਲ ਮਹਿਸੂਸ ਕੀਤਾ ਗਿਆ ਕਿ ਜਿਵੇਂ ਇਹ ਨਵਾਂ ਕਾਨੂੰਨ ਸਿਰਫ ਟਰੱਕਾਂ ਵਾਲਿਆਂ ਲਈ ਆਇਆ ਹੋਵੇ। ਠੀਕ ਹੈ। ਮਤਲਬ ਲੋਕਾਂ ਨੂੰ ਪਹਿਲੀ ਨਜ਼ਰ ਇਹੀ ਲੱਗਿਆ ਕਿ ਇਹ ਟਰੱਕਾਂ ਵਾਲਿਆਂ ਦਾ ਕੋਈ ਮਸਲਾ ਹੈ, ਇਹਦਾ ਟਰੱਕ ਡਰਾਈਵਰਾਂ ਦਾ ਮਸਲਾ, ਸਾਡੇ ਨਾਲ ਕੋਈ ਨਹੀਂ। ਸੋ ਦੇਰ ਸ਼ਾਮ ਤੱਕ ਜਦੋਂ ਇਹ ਸਥਿਤੀ ਸਪਸ਼ਟ ਹੋਣ ਲੱਗੀ ਕਿ ਭਾਈ ਇਹ ਸਾਰਿਆਂ ਤੇ ਲਾਗੂ ਹੈ, ਜਿਹੜਾ ਵੀ ਡਰਾਈਵਿੰਗ ਸੀਟ ਤੇ ਬੈਠਾ ਹੈ, ਫਿਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਲੱਗਿਆ ਕਿ ਇਹ ਸਾਡੇ ਖਿਲਾਫ ਇੱਕ ਨਵਾਂ ਰੋਸ ਪਨਪ ਰਿਹਾ, ਇੱਕ ਨਵਾਂ ਮਾਹੌਲ ਬਣ ਰਿਹਾ ਤੇ ਇੱਕ ਵੱਡਾ ਅੰਦੋਲਨ ਨਾ ਖੜਾ ਹੋ ਜਾਵੇ, ਇਸ ਲਈ ਇਹਨੂੰ ਤੁਰੰਤ ਸੈਟਲ ਕਰੋ। ਸੋ ਇਸ ਲਈ ਕਿਸਾਨ ਅੰਦੋਲਨ ਦਾ ਜਿਹੜਾ ਹਸ਼ਰ ਕੇਂਦਰ ਸਰਕਾਰ ਨੇ ਝੱਲਿਆ, ਉਸ ਨੇ ਇਹਨਾਂ ਨੂੰ ਇੰਨੀ ਸਮਝਦਾ ਦਿੱਤੀ ਕਿ ਹੁਣ ਤੁਰੰਤ ਮਾਮਲੇ ਨੂੰ ਠੰਡੇ ਵਾਸਤੇ ਪਾਓ ਤੇ ਤੁਰੰਤ ਫਿਰ ਆਲ ਇੰਡੀਆ ਜਿਹੜੀ ਟਰਾਂਸਪੋਰਟ ਯੂਨੀਅਨ ਸੀ ਉਹਨੂੰ ਸੱਦਿਆ ਤੇ ਉਹਨਾਂ ਨੂੰ ਫਿਰ ਭਰੋਸਾ ਦਿੱਤਾ ਜੀ ਕਿ ਅਸੀਂ ਇਹਨੂੰ ਫਿਲਹਾਲ ਲਾਗੂ ਨਹੀਂ ਕਰਾਂਗੇ। ਕਾਇਦਾ ਤੌਰ ਤੇ ਕੇਂਦਰੀ ਗ੍ਰਹਿ ਸਕੱਤਰ ਹੈ ਜਿਹੜਾ ਅਜੇ ਭੱਲਾ, ਉਹਦਾ ਬਿਆਨ ਆਇਆ, ਕੇਂਦਰੀ ਗ੍ਰਹਿ ਸਕੱਤਰ ਨਾਲ ਮੀਟਿੰਗ ਹੋਈ ਇਹਨਾਂ ਦੀ। ਸੋ ਉਸ ਤੋਂ ਬਾਅਦ ਉਹਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਉਹਨੇ ਫਿਰ ਇਹ ਭਰੋਸਾ ਦਿੱਤਾ ਕਿ ਅਸੀਂ ਜਦੋਂ ਇਹਨੂੰ ਲਾਗੂ ਕਰਨਾ ਹੋਊਗਾ ਤਾਂ ਤੁਹਾਡੇ ਨਾਲ ਰਾਏ ਕਰਾਂਗੇ। ਠੀਕ ਹੈ ਜੀ। ਕਮਾਲ ਹੈ ਪ੍ਰਵੀਨ ਜੀ, ਮਤਲਬ ਜਿਨ੍ਹਾਂ ਲਈ ਕਾਨੂੰਨ ਬਣਾ ਰਹੇ ਹੋ ਉਹਨਾਂ ਨਾਲ ਪਹਿਲਾਂ ਸਲਾਹ ਕਿਉਂ ਨਹੀਂ ਕਾਨੂੰਨ ਬਣਾਉਣ ਤੋਂ ਪਹਿਲਾਂ? ਸਟੇਕ ਹੋਲਡਰਾਂ ਨੂੰ ਪੁੱਛਦੇ ਹੀ ਨਹੀਂ, ਉਹਨਾਂ ਨੂੰ ਪੁੱਛਣਾ ਹੀ। ਤੁਸੀਂ ਸੜਕ ਹਾਦਸਿਆਂ ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਬੁਲਾਉਂਦੇ, ਤੁਹਾਡੇ ਕੋਲ ਕਿੰਨੇ ਉਸ ਤਰ੍ਹਾਂ ਦੀਆਂ ਯੂਨੀਅਨਾਂ ਹੈਗੀਆਂ, ਸੰਸਥਾਵਾਂ ਹੈਗੀਆਂ, ਸੰਗਠਨ ਹੈਗੇ, ਵਿਅਕਤੀ ਹੈਗੇ, ਜਿਹੜੇ ਵਿਅਕਤੀ ਵਿਸ਼ੇਸ਼ ਹੈਗੇ, ਅਧਿਕਾਰੀ ਤੱਕ ਅਜਿਹੇ ਹੈਗੇ, ਉਹਨਾਂ ਦੀ ਉਸ ਤਰ੍ਹਾਂ ਦੀ ਰਾਏ ਕਿਉਂ ਨਹੀਂ, ਇੱਕ ਖੁੱਲੀ ਬੈਠਕ ਕਿਉਂ ਨਹੀਂ ਕੀਤੀ ਗਈ ਪਹਿਲਾਂ? ਹੁਣ ਤੁਸੀਂ ਕਹਿੰਦੇ ਹੋ ਜੀ ਬਾਅਦ ਚੋਂ ਅਸੀਂ ਫੈਸਲਾ ਲਵਾਂਗੇ। ਹਾਂ, ਜਿੱਥੋਂ ਤੱਕ ਸਵਾਲ ਆਉਂਦਾ ਹੈ, ਇਹ 'ਚ ਕੋਈ ਦੋ ਰਾਏ ਨਹੀਂ ਕਿ ਸੜਕ ਹਾਦਸਿਆਂ ਦੇ ਵਿੱਚ ਕੁਝ ਸਾਡੀਆਂ ਸੜਕਾਂ ਦੀ ਹਾਲਤ
ਸੜਕਾਂ ਦੀ ਸਥਿਤੀ, ਮੋੜ, ਹੈ ਨਾ, ਗਲਤ ਮੋੜ, ਗਲਤ ਪੁਲੀਆਂ, ਉਹ ਕਿੰਨੇ ਹੀ ਕਾਰਨ ਬਣਦੇ ਨੇ। ਤੇ ਪੁਲਿਸ ਹੁਣ ਓਵਰ ਸਪੀਡ ਵਾਲਾ ਮਾਮਲਾ ਹੈ, ਪੁਲਿਸ ਨੂੰ ਪਤਾ ਕਿ ਜੀ ਮਤਲਬ ਜਨਵਰੀ ਫਰਵਰੀ ਚੜ ਗਿਆ, ਹੁਣ ਮਾਰਚ ਤੱਕ ਚਲਾਨ ਕੱਟਣੇ ਆ ਜੀ, ਉਹਨਾਂ ਨਾਲ ਧਿਆਨ ਚਲਾਨ ਤੇ ਹੁੰਦਾ, ਕੰਟਰੋਲ ਤੇ ਨਹੀਂ ਹੁੰਦਾ। ਅਸੀਂ ਅਜੇ ਤੱਕ ਗੱਲਾਂ ਕਰਦੇ ਆ, ਇਹ ਉਦਾਹਰਨਾਂ ਦੇ ਰਹੇ ਆ, ਕਹਿੰਦੇ ਅਮਰੀਕਾ 'ਚ 1 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਹੈ ਜੀ ਸੜਕ ਹਾਦਸੇ 'ਚ। ਠੀਕ ਹੈ ਜੀ। ਕਹਿੰਦੇ ਜੀ ਜਾਪਾਨ 'ਚ 7 ਸਾਲ ਤੱਕ ਦੀ ਸਜ਼ਾ ਹੋ ਜਾਂਦੀ ਹੈ ਤੇ 6 ਲੱਖ ਤੱਕ ਦਾ ਜੁਰਮਾਨਾ ਜੀ। ਕਹਿੰਦੇ ਉਦਾਹਰਨਾਂ ਅਮਰੀਕਾ ਜਾਪਾਨ ਦੀਆਂ ਦੇਣੀਆਂ। ਅਸੀਂ ਕਿੰਨਾ ਕੁ ਅਜੇ ਤੱਕ ਆਪਣੇ ਸਾਰੀਆਂ ਵਾਹਨਾਂ ਨੂੰ, ਸਾਰੀਆਂ ਕਾਰਾਂ, ਗੱਡੀਆਂ, ਟਰੱਕਾਂ ਨੂੰ ਜਾਂ ਹਰ ਸੜਕ ਨੂੰ ਕਦੋਂ ਅਸੀਂ ਟੈਕਨੋਲੋਜੀ ਦੇ ਨਾਲ ਕੰਟਰੋਲ ਕਰਨਾ ਸਿੱਖ ਲਿਆ ਜੇ? ਕੀ ਤੁਰੰਤ ਸਾਨੂੰ ਪਤਾ ਲੱਗਦਾ ਕਿ ਹਾਦਸੇ ਦੇ ਲਈ ਗਲਤੀ ਕਿਹਦੀ ਹੈ? ਜੇ ਗਲਤ ਦਿਸ਼ਾ ਤੋਂ ਕੋਈ ਮੋਟਰਸਾਈਕਲ ਆਉਂਦਾ ਹੈ, ਉਹਦੇ ਕਾਰਨ ਟਰੱਕ ਹਾਦਸੇ ਦਾ ਸ਼ਿਕਾਰ ਹੁੰਦਾ, ਜਦੋਂ ਮੋਟਰਸਾਈਕਲ ਨੂੰ ਬਚਾਊਗਾ ਜਾਂ ਨਾਲ ਵਾਲੀ ਗੱਡੀ ਨੂੰ ਠੋਕੂਗਾ ਫਿਰ। ਹਾਂਜੀ। ਤੇ ਫਿਰ ਲੋਕ ਜੋ ਕਰਦੇ ਨੇ, ਮੈਂ ਕਹਿੰਦਾ ਜੋ ਮੋਟਰਸਾਈਕਲ ਦੀ ਬਜਾਏ ਸਕੂਟਰ ਦੀ ਬਜਾਏ ਸਕੂਟਰੀ ਹੋਵੇ ਤੇ ਫਿਰ ਸਕੂਟਰੀ ਤੇ ਬੀਬੀ ਹੋਵੇ, ਫਿਰ ਲੋਕਾਂ ਦਾ ਰਿਐਕਸ਼ਨ ਹੋਰ ਤਰ੍ਹਾਂ ਦਾ ਹੁੰਦਾ, ਚਾਹੇ ਗਲਤ ਪਾਸੇ ਉਹ ਆ ਰਹੀ ਹੈ। ਜੀ। ਬੜੀ ਗੱਡੀ ਵਾਲੇ ਨੁਕਸਾਨ ਹੁੰਦਾ। ਇਹ ਉਦਾਹਰਨਾਂ ਅਮਰੀਕਾ ਤੇ ਜਾਪਾਨ ਦੀਆਂ ਦੇ ਕੇ ਭਾਜਪਾ ਦੇ ਬੁਲਾਰੇ ਕੀ ਸਾਬਤ ਕਰਨਾ ਚਾਹੁੰਦੇ ਆ? ਹਾਂ, ਇਹ 'ਚ ਕੋਈ ਦੋ ਰਾਏ ਨਹੀਂ। ਕੁਝ ਸਰਵੇ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਭਾਰਤ ਦੇ ਅੰਦਰ ਲੰਬੇ ਰੂਟਾਂ ਤੇ ਚੱਲਣ ਵਾਲੇ ਟਰੱਕ ਡਰਾਈਵਰ ਬਿਨਾਂ ਆਰਾਮ ਕੀਤੇ 12-12 ਘੰਟੇ ਵੀ, 14-14 ਘੰਟੇ ਵੀ ਗੱਡੀ ਚਲਾਉਂਦੇ ਆ। ਇਹਦੇ ਕਾਰਨ ਵੀ ਕੁਝ ਹਾਦਸੇ ਵਾਪਰਦੇ ਆ ਜੀ। ਉਸ ਦੇ ਉੱਤੇ ਵੀ ਸਾਡੀਆਂ ਟਰੱਕ ਯੂਨੀਅਨਾਂ ਨੂੰ ਕੰਮ ਕਰਨ ਦੀ ਲੋੜ ਹੈ ਕਿ ਡਰਾਈਵਰਾਂ ਨੂੰ ਪੂਰਾ ਆਰਾਮ ਮਿਲੇ, ਉਹਨਾਂ ਦੇ ਉੱਤੇ ਦਬਾਅ ਨਾ ਬਣਾਇਆ ਜਾਵੇ ਕਿ ਇੰਨੇ ਘੰਟੇ 'ਚ ਗੱਡੀ ਪਹੁੰਚਾਉਣੀ ਆ, ਮਾਲ ਲਾਉਣਾ ਹੀ ਹੈ। ਸੋ ਇਹ ਸਥਿਤੀ। ਫਿਰ ਇਹਦੇ ਵਿੱਚ ਇਹ ਵੀ ਇੱਕ ਪਹਿਲੂ ਉੱਭਰ ਕੇ ਆਇਆ, ਕਹਿੰਦੇ ਜੀ 20% ਟਰੱਕ ਡਰਾਈਵਰ ਮਤਲਬ ਕਈ ਵਾਰ ਨਸ਼ੇ 'ਚ ਵੀ ਗੱਡੀਆਂ ਚਲਾਉਂਦੇ ਨੇ। ਤਾਂ ਉਹੀ ਫਿਰ ਨੀਂਦ ਨਾ ਆਵੇ, ਝਪਕੀ ਨਾ ਆਵੇ, ਹੈ ਨਾ, ਸੌਣਾ ਨਾ ਪਵੇ, ਤਾਂ ਫਿਰ ਕਈ ਵਾਰ ਨਸ਼ੇ ਦਾ ਸਹਾਰਾ ਵੀ ਲੈਂਦੇ ਨੇ। 20% ਭਾਰਤ ਦੇ ਅੰਦਰ ਟਰੱਕ ਡਰਾਈਵਰ ਕਹਿੰਦੇ ਜੀ ਨਸ਼ਾ ਕਰਕੇ ਵੀ ਗੱਡੀ ਚਲਾ ਲੈਂਦੇ ਨੇ। ਇਹ ਵੀ ਹਾਦਸਿਆਂ ਦਾ ਕਾਰਨ ਬਣਦਾ। 53% ਟਰੱਕ ਡਰਾਈਵਰ ਕਹਿੰਦੇ ਜੀ ਮਤਲਬ ਕਿ ਆਪਣਾ ਕੰਮ ਬਦਲਣਾ ਚਾਹੁੰਦੇ ਆ। ਸੋ ਉਹਨਾਂ ਦੀ ਹਾਲਾਤ ਦੇ ਉੱਤੇ, ਉਹਨਾਂ ਦੀ ਸਥਿਤੀ ਦੇ ਉੱਤੇ, ਉਹਨਾਂ ਦੇ ਕੰਮਕਾਰ ਦੀ ਹੁਣ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਟਰੱਕ ਭਾਰਤ ਦੇ ਅੰਦਰ ਨਵੀਂ ਟੈਕਨੋਲੋਜੀ ਵਾਲੇ ਆ ਜਾਣਗੇ ਜੀ, ਉਹਨਾਂ 'ਚ ਸਾਰੇ ਉਹੋ ਜਿਹੇ ਆਰਾਮਦਾਇਕ ਬਿਸਤਰਾ ਵੀ ਹੋਊਗਾ ਜੀ, ਫ੍ਰਿਜ ਵੀ ਹੋਊਗਾ ਜਿਹੋ ਜਿਹੇ ਅਮਰੀਕਾ ਕੈਨੇਡਾ 'ਚ ਚੱਲਦੇ ਆ, ਹੈ ਨਾ, ਕਿ ਉਹੋ ਜਿਹੇ ਟਰੱਕ ਛੇਤੀ ਹੋ। ਪਰ ਉਹ ਕੀ ਆਮ ਸਧਾਰਨ ਬੰਦੇ ਦੀ ਪਹੁੰਚ ਹੋਣਗੇ ਜਾਂ ਬੜੇ ਘਰਾਣੇ ਹੀ ਲੈ ਸਕਣਗੇ? ਜੀ। ਸੋ ਇਹ ਵੀ ਇੱਕ ਪਹਿਲੂ ਇਸ ਮਸਲੇ ਤੇ ਲੁਕਿਆ। ਪਰ ਫਿਲਹਾਲ ਲਈ ਇਹ ਹੜਤਾਲ ਟਲ ਗਈ ਹੈ ਤੇ ਲੋਕ ਅੱਜ ਜਦੋਂ ਹੁਣ ਭਾਰਤ ਦੀ 3 ਤਰੀਕ ਦੀ ਸਵੇਰ ਹੈ, ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਜਦੋਂ ਘੰਟੇ 2 ਘੰਟੇ ਨੂੰ ਉੱਠ ਕੇ ਜਾਣਕਾਰੀਆਂ ਲੈਣਗੇ ਤਾਂ ਸ਼ਾਇਦ ਸਾਹ ਆ ਜਾਵੇ। ਕਿਉਂਕਿ ਕੱਲ ਦੇਰ ਰਾਤ 3 ਵਜੇ ਤੱਕ ਦੀ ਖਬਰ ਸੀ ਮੇਰੇ ਕੋਲ ਕਿ ਪੰਜਾਬ ਦੇ ਪੰਪਾਂ ਤੇ ਜਿਨ੍ਹਾਂ ਨੇ ਲਿਖ ਕੇ ਲਾਤਾ ਸੀ ਕਿ ਸਾਡੇ ਕੋਲ ਤੇਲ ਨਹੀਂ ਹੈਗਾ, ਉੱਥੇ ਵੀ ਲਾਈਨਾਂ ਲੱਗੀਆਂ ਸੀਗੀਆਂ। ਲੋਕ ਕੈਨੀਆਂ ਲੈ ਕੇ, ਬੋਤਲਾਂ ਲੈ ਕੇ, ਡੋਲੂ ਲੈ ਕੇ, ਸਕੂਟਰ, ਮੋਟਰਸਾਈਕਲ, ਗੱਡੀਆਂ ਲੈ ਕੇ ਪੰਪਾਂ ਦੇ ਖੜੇ ਸੀ। ਝਗੜੇ ਵੀ ਹੋਏ, ਪੁਲਿਸ ਵੀ ਬੁਲਾਉਣੀ ਪਈ, ਡੰਡਾ ਵੀ ਚੱਲਿਆ। ਤੇ ਪਰ ਪੰਪਾਂ ਨੂੰ ਇਹ ਹਦਾਇਤ ਸੀ ਕਿ ਭਾਈ ਸਕੂਟਰ ਵਾਲੇ ਨੂੰ 1-1 ਲੀਟਰ ਪਾ ਦਿਓ, ਕਾਰ ਵਾਲਿਆਂ ਨੂੰ 5-5 ਲੀਟਰ ਪਾ ਦਿਓ। ਇਸ ਤਰ੍ਹਾਂ ਦੇ ਨਾਲ ਵੀ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਇਹ ਵੀ ਸੀਗਾ ਕਿ 1000 ਲੀਟਰ ਹਰ ਪੰਪ ਨੇ ਰਿਜ਼ਰਵ ਰੱਖਣਾ ਐਮਰਜੈਂਸੀ ਲਈ। ਉਦਾਹਰਨਾਂ ਦੇਣੀਆਂ ਅਮਰੀਕਾ ਵਰਗੇ ਮੁਲਕਾਂ ਦੀਆਂ, ਸ਼ਰਮਾ ਜੀ। ਤੇ ਤੁਹਾਡੇ ਇੱਥੇ ਆਪਣੇ ਇੰਡੀਆ ਦੇ ਵਿੱਚ ਤਾਂ ਜੇ ਗੱਲ ਕਰੀਏ ਤੇ ਇੱਥੇ ਤਾਂ ਅੱਧੇ ਸੜਕ ਹਾਦਸਿਆਂ ਦਾ ਕਾਰਨ ਤਾਂ ਆਵਾਰਾ ਪਸ਼ੂ ਹੈ ਜਿਹੜੇ ਹਾਈਵੇਜ਼ ਤੇ ਫਿਰਦੇ ਆ। ਬਿਲਕੁਲ, ਕੰਟਰੋਲ ਉਹ ਨਹੀਂ ਹੁੰਦੀ। ਬਿਲਕੁਲ ਉਹਦਾ ਕੰਟਰੋਲ ਹੀ ਸੈਸ ਲੈਨੇ ਆ ਅਸੀਂ, ਗਊ ਸੈਸ। ਹਾਂਜੀ ਲੈਨੇ ਆ, ਪਰ ਗਊ ਸੰਭਾਲਣਾ ਸਾਡਾ ਫਰਜ਼ ਨਹੀਂ। ਅਮਰੀਕਾ ਦੇ ਨਾਂ ਤੇ ਅਸੀਂ ਟਰੱਕਾਂ ਗੱਡੀਆਂ ਵਾਲੇ ਰੋਕ ਕੇ ਤਾਂ ਕੁੱਟਮਾਰ ਕਰ ਸਕਦੇ ਆ, ਹੈ ਨਾ, ਪਰ ਉਹ ਗਊ ਨੂੰ ਫਿਰ ਸੰਭਾਲਣਾ ਨਹੀਂ। ਸੋ ਗਊਸ਼ਾਲਾ ਦੇ ਨਾਮ ਤੇ ਫੰਡ ਤਾਂ ਲੈਣੇ ਆ ਜੀ, ਪਰ ਗਊਸ਼ਾਲਾ 'ਚ ਨਹੀਂ ਰੱਖਣੀਆਂ, ਪਸ਼ੂ ਉੱਥੇ ਨਹੀਂ ਰੱਖਣੇ। ਸੋ ਇਹਦੇ ਲਈ ਉਹ ਵੀ ਧਿਰਾਂ ਜ਼ਿੰਮੇਵਾਰ ਨੇ ਜਿਹੜੇ ਪਸ਼ੂ ਨੂੰ ਪਾਲਦੇ ਨੇ, ਤੇ ਜਦੋਂ ਲੱਗਦਾ ਕਿ ਹੁਣ ਦੁਧਾਰੂ ਨਹੀਂ ਰਿਹਾ ਤਾਂ ਹੁਣ ਛੱਡ ਦਿਓ। ਮਤਲਬ ਅਸੀਂ ਸੈਲਫਿਸ਼ ਵੀ ਕਿੰਨੇ ਹੋ ਗਏ। ਜੀ ਬਿਲਕੁਲ। ਅਮਰੀਕਾ ਦੇ ਵਿੱਚ, ਭਾਰਤ ਦੇ ਵਿੱਚ 1000 ਬੰਦੇ ਪਿੱਛੇ ਜੇ ਸੜਕਾਂ ਦੀ ਗਿਣਤੀ ਕਰੀਏ ਤਾਂ ਸ਼ਰਮਾ ਜੀ ਉਹਨਾਂ ਦੀ ਲੰਬਾਈ ਜਿਹੜੀ ਆ 5.13 ਕਿਲੋਮੀਟਰ ਆ। 5 ਕਿਲੋਮੀਟਰ ਦੇ 13 ਜਿਹੜੇ ਇਸ ਤੋਂ ਉੱਪਰ ਜਿਹੜੇ ਬਣਦੇ ਆ ਕਿਲੋਮੀਟਰ, ਤੇ 3 ਮਾਈਲਸ ਬਣਦੇ ਆ, 3.19 ਮਾਈਲਸ ਬਣਦੀਆਂ। ਅਮਰੀਕਾ ਦੇ ਵਿੱਚ 1000 ਬੰਦੇ ਪਿੱਛੇ 20 ਕਿਲੋਮੀਟਰ ਲੰਬੀ ਸੜਕ ਹੈ ਤੇ 12 ਮਾਈਲ ਸੜਕ ਲੰਬੀ ਆ ਉਹ। ਤੇ ਤੁਸੀਂ ਕੰਪੈਰੀਜ਼ਨ ਕਰ ਲਓ ਕਿ ਤਕਰੀਬਨ ਚੌਗੁਣਾ ਨੈਟਵਰਕ ਅਮਰੀਕਾ ਦੀਆਂ ਸੜਕਾਂ ਦਾ ਹੈ। ਤੇ ਜੇਕਰ ਅਸੀਂ ਕੰਪੈਰੀਜ਼ਨ ਕਰਦੇ ਹਾਂ ਤੇ ਕੀ ਸਾਡਾ ਰੋਡ ਨੈਟਵਰਕ ਓਨਾ ਹੀ ਸੁਰੱਖਿਅਤ ਹੈ ਕਿ ਅਸੀਂ ਓਨਾ ਆਲਾ ਦਰਜੇ ਦਾ ਰੋਡ ਨੈਟਵਰਕ ਬਣਾਇਆ? ਜੇ ਸਜ਼ਾਵਾਂ ਤਾਂ ਅਸੀਂ ਦੇਣ ਦੀ ਰੀਸ ਕਰਦੇ ਹਾਂ
ਕਹਿੰਦੇ ਜੀ ਅਸੀਂ ਇੰਗਲੈਂਡ ਨੂੰ ਪਛਾੜਤਾ, ਅਸੀਂ ਆ ਗਏ 5ਵੇਂ ਨੰਬਰ ਤੇ ਵਰਲਡ ਇਕੋਨਮੀ ਦੇ ਵਿੱਚ। ਕੀ ਤੁਹਾਡੇ ਲੋਕ ਇੰਗਲੈਂਡ ਦੇ ਲੋਕਾਂ ਵਰਗਾ ਜੀਵਨ ਜਿਉ ਰਹੇ ਨੇ? ਇਹ ਸਵਾਲ ਹੈ। ਇਹ ਸਵਾਲ ਹੈ, ਬਿਲਕੁਲ।